कारकुर खराब हो जाए ना उन्होंने धक्का लाईदा वा कभी स्टार्ट होगी कभी बंद होगी कभी स्टार्ट होगी कभी बंद होगी। यही हाल जो ना फैसलाबाद के चिल्ड्रन हस्पताल का होया पिया वा। दिल वाले मरीज बच्चे जिहड़े आ ना वो तो रुल गए आ। 8 ਨਿਆਣਿਆਂ ਦਾ ਸੀ ਉੱਥੇ ਈਕੋ ਕਰਨਾ, ਉਹਨਾਂ ਨੂੰ ਸੀ ਚੈੱਕ ਕਰਨਾ। ਡਾਕਟਰ ਅਬਦੁਲ ਰਜ਼ਾਕ ਮੁਗਲ ਸਾਹਿਬ ਇੰਟਰਨੈਸ਼ਨਲ ਕਾਨਫਰੰਸ ਤੇ ਗਏ ਹੋਏ ਨੇ। ਅਸੀਂ 17 ਤਰੀਕ ਨੂੰ ਜੁਮੇ ਵਾਲੇ ਦਿਨ ਛੁੱਟੀ ਕਰ ਲਈ ਕਿ ਅਸੀਂ ਕਾਨਫਰੰਸ ਦੀ ਤਿਆਰੀ ਕਰਨੀ ਆ। ਉਹ ਡਾਕਟਰ ਸਾਹਿਬ ਨੇ ਕੋਈ ਸੋਫਾ ਚੱਕ ਕੇ ਇੱਧਰ ਰੱਖਣਾ ਹੁੰਦਾ, ਨਹੀਂ ਇੱਥੇ ਨਹੀਂ ਠੀਕ ਹੈਗਾ। ਨਿਆਣੇ ਖਸਮਾਂ ਦਾ ਸਿਰ ਖਾਣ, ਕਿਹੜਾ ਸਾਡੇ ਨਿਆਣੇ ਆ, ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈਗੀ ਕਿ ਡਾਕਟਰ ਸਾਹਿਬ 2 ਦਿਨ ਕਾਨਫਰੰਸ ਤੋਂ ਬਾਅਦ ਥੱਕੇ ਹੋਏ ਨੇ। ਡਾਕਟਰ ਸਾਹਿਬ ਮੈਂ ਹਾਜ਼ਰ। ਪਿੰਨੀਆਂ ਕੁੱਟੀਏ ਤੁਹਾਡੀਆਂ, ਮੋਢੇ ਕੁੱਟੀਏ, ਥੱਕ ਗਏ ਹੋਣੇ ਨਾ ਕਾਨਫਰੰਸ ਦੇ ਵਿੱਚ। ਤੁਸੀਂ ਤਾਂ ਮਾਸ਼ਾਅੱਲਾ ਮੋਢਿਆਂ ਤੇ ਰੱਖ ਕੇ ਕਾਨਫਰੰਸ ਕਰਾਈ ਹੋਣੀ ਸਾਰੀ। ਸਟੂਡੀਓ ਹਾਜ਼ਰ ਆ, ਜਨਾਬ ਨੂੰ ਅਸੀਂ ਕੁੱਟਾਂਗੇ, ਨੱਪਾਂਗੇ, ਸਾਰਾ ਕੁਝ ਕਰਾਂਗੇ ਤੇ ਹਸਪਤਾਲ ਦੇ ਵਿੱਚ ਜਾ ਕੇ 8 ਨਿਆਣਿਆਂ ਨੂੰ ਚੈੱਕ ਕਰਕੇ ਵਾਪਸ ਆ ਜਾਣ। ਕਿਸੇ ਦਾ ਫੁੱਲ ਜਿਹੜਾ ਵਾ ਉਹ ਵੱਜ ਜਾਂਦਾ, ਲੇਕਿਨ ਤੁਹਾਨੂੰ ਕਿਸੇ ਦੇ ਫੁੱਲਾਂ ਨਾਲ ਗਰਜ਼ ਕੋਈ ਨਹੀਂ। ਜਿਹੜੇ ਵੀ ਨਿਆਣੇ ਉੱਤੇ ਆਏ ਨੇ ਉਹਨਾਂ ਦਾ ਇਲਾਜ ਕਰਨਾ ਤੁਹਾਡੀ ਜ਼ਿੰਮੇਵਾਰੀ ਆ। ਤੁਸੀਂ ਤਨਖਾਹਾਂ ਲਈਆਂ ਹੋਈਆਂ, ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਡੀਨ ਬਣੇ ਹੋਏ ਹੋ। ਇੱਕ ਹਸਪਤਾਲ ਧੱਕਾ ਸਟਾਰਟ ਹੋਇਆ ਪਿਆ, ਇੱਕ ਹਸਪਤਾਲ ਨੂੰ ਇੰਟਰਨੈਸ਼ਨਲ ਕਾਨਫਰੰਸ ਲੈ ਡੁੱਬੀ ਆ। ਇੰਤਜ਼ਾਮੀਆ ਸੱਤੂ ਪੀ ਕੇ ਸੁੱਤੀ ਪਈ ਆ। ਕਿਆ ਤੁਹਾਨੂੰ ਕਿਸੇ ਦੇ ਬੱਚੇ ਦਾ ਅਹਿਸਾਸ ਨਹੀਂ ਹੈਗਾ? अस्सलाम वालेकुम। अच्छा नाज़रीन, असीं थोड़े दिन पहले ना अलाइड हस्पताल की गल की सी कि वो धक्का स्टार्ट हो गया क्योंकि वो फैसलाबाद का सब तो वड्डा हस्पताल आ। तो साढ़े फैसलाबाद दे विच जदों वज़ीर आला शहबाज शरीफ सी ना उस दौर दे विच ਕਿਹਾ ਜਾਂਦਾ ਸੀ ਕਿ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਜਿਹੜਾ ਨਾ ਚਿਲਡਰਨ ਹਸਪਤਾਲ ਬਣਾ ਦਿੱਤਾ ਗਿਆ। ਉਹਦੀ ਬਿਲਡਿੰਗ ਜਿਹੜੀ ਆ ਉਹ ਇਦਾਂ ਦੀ ਬਣਾ ਦਿੱਤੀ ਗਈ ਤੇ ਅੱਲਾ ਦੀ ਮਿਹਰਬਾਨੀ ਨਾਲ ਅੱਜ ਤੁਹਾਨੂੰ ਮੈਂ ਦੱਸਦਾ ਵਾਂ ਕਿ ਇੱਕ ਤਾਂ ਹੁੰਦਾ ਨਾ ਧੱਕਾ ਸਟਾਰਟ, ਧੱਕੇ ਤੋਂ ਵੀ ਗੱਲ ਗਾਹ ਲੰਘ ਗਈ ਹੈ। ਸ਼ਾਇਦ ਧੱਕਾ ਲਾ ਕੇ ਉਹ ਮਤਲਬ ਕੋਈ कारकुर खराब हो जाए ना उन्होंने धक्का लाईदा वा कभी स्टार्ट होगी कभी बंद होगी कभी स्टार्ट होगी कभी बंद होगी। यही हाल जो ना फैसलाबाद के चिल्ड्रन हस्पताल का होया पिया वा। दिल वाले मरीज बच्चे जिहड़े आ ना वो तो रुल गए आ। ਉਹ ਵਿਚਾਰੇ ਉੱਥੋਂ ਆਉਂਦੇ ਆ ਘਰੋਂ ਕਿ ਸਾਡਾ ਅੱਜ ਆਪਰੇਸ਼ਨ ਹੋਏਗਾ, ਸਾਡਾ ਉਹ ਦਿਲ ਦਾ ਕੋਈ ਟੈਸਟ ਟੂਸ ਹੁੰਦੇ ਆ ਜਿਹਨੂੰ ਈਕੋ ਕਹਿੰਦੇ ਆ, ਕੜਿਆਲੋਜੀ ਦੇ ਵਿੱਚ ਪਤਾ ਨਹੀਂ ਕੀ ਕੁਝ ਹੁੰਦਾ ਵਾ, ਉਹ ਕੱਖ ਵੀ ਨਹੀਂ ਹੋ ਰਿਹਾ। ਤੇ ਪਤਾ ਇਹ ਲੱਗਾ ਕਿ ਉੱਥੇ ਇੱਕ ਡੀਨ ਸਾਹਿਬ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਤਾਇਨਾਤ ਹੋਏ ਨੇ, ਡਾਕਟਰ ਅਬਦੁਲ ਰਜ਼ਾਕ ਮੁਗਲ ਸਾਹਿਬ। ਹਫਤੇ ਦੇ ਵਿੱਚ 2 ਦਿਨ ਨਾ ਉਹਨੇ ਆ ਕੇ ਨਾ ਈਕੋ ਕਰਨੀ ਹੁੰਦੀ ਨਿਆਣਿਆਂ ਦੀ, ਛੋਟੇ ਛੋਟਿਆਂ ਦੀ ਨਾ। ਦਿਲ ਦੇ ਮਰੀਜ਼ ਨਿਆਣੇ ਵੀ ਬੜੇ ਨੇ। ਉਹ ਖੈਰ ਉਹ ਪਹਿਲੇ ਬਹਿੰਦੇ ਨੇ ਆ ਜਿਹੜਾ ਫੈਸਲਾਬਾਦ ਕੜਿਆਲੋਜੀ ਹੈ ਨਾ, ਇੱਥੇ ਬੈਠਦੇ ਨੇ ਤੇ 2 ਦਿਨ ਜੁਮਾ ਤੇ ਸੋਮਵਾਰ ਜਿਹੜਾ ਨਾ ਉਹ ਚਿਲਡਰਨ ਹਸਪਤਾਲ ਦੇ ਵਿੱਚ ਜਾ ਕੇ ਉੱਥੇ ਵੀ ਨਿਆਣਿਆਂ ਨੂੰ ਚੈੱਕ ਕਰਦੇ ਨੇ, ਉਹਨਾਂ ਦੀ ਈਕੋ ਸ਼ੀਕੋ ਕਰਦੇ ਨੇ, ਜੋ ਵੀ ਮਸਲਾ ਮਸਾਇਲ ਹੁੰਦਾ ਵਾ ਉਹਦਾ ਜਿਹੜਾ ਹੱਲ ਕੀਤਾ ਜਾਂਦਾ ਵਾ। ਲੇਕਿਨ ਅਫਸੋਸਨਾਕ ਗੱਲ ਇਹ ਹੈਗੀ ਕਿ ਡਾਕਟਰ ਸਾਹਿਬ ਜਿਹੜੇ ਨੇ ਇੰਟਰਨੈਸ਼ਨਲ ਕਾਨਫਰੰਸ ਤੇ ਗਏ ਹੋਏ ਨੇ। ਜਾਣਾ ਚਾਹੀਦਾ ਵਾ, ਉੱਥੋਂ ਜਾਵਾਂਗੇ, ਬਾਹਰਲੇ ਮੁਲਕਾਂ ਦੇ ਲੋਕ ਆਉਂਦੇ ਨੇ, ਉਹ ਆ ਕੇ ਸਾਨੂੰ ਗੱਲਾਂ ਦੱਸਦੇ ਆ ਕਿ ਦਿਲ ਜਿਹੜਾ ਇੱਥੇ ਹੁੰਦਾ ਉਹਨੂੰ ਇੰਜ ਕਰਕੇ ਚੈੱਕ ਕਰੀਦਾ। ਬਿਲਕੁਲ ਜਾਣਾ ਚਾਹੀਦਾ। ਅਸੀਂ ਇਸ ਹੱਕ ਦੇ ਵਿੱਚ ਆ, ਕਾਨਫਰੰਸ ਜਿਹੜੀ ਆ ਅਟੈਂਡ ਕਰਨੀ ਚਾਹੀਦੀ ਆ ਤਾਂ ਕਿ ਸਾਡੇ ਮੁਲਕ ਦਾ ਇੱਕ ਤਾਂ ਇਮੇਜ ਬਿਹਤਰ ਹੋਵੇ, ਦੂਸਰੇ ਨੰਬਰ 'ਤੇ ਸਾਨੂੰ ਕੁਝ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣ। ਲੇਕਿਨ ਮੈਂ ਡਾਕਟਰ ਸਾਹਿਬ ਨੂੰ ਇਹ ਗੱਲ ਕਹਾਂਗਾ ਕਿ ਇਮੇਜ ਤਾਂ ਬਿਹਤਰ ਅਸੀਂ ਕਰ ਲਿਆ ਸਰੀਨਾ ਦੇ ਨਕਾਸ਼ ਹਾਲ ਦੇ ਵਿੱਚ 18 ਮਈ ਤੇ 19 ਮਈ ਨੂੰ ਕਾਨਫਰੰਸ ਕਰਕੇ, ਲੇਕਿਨ ਅਖਲਾਕੀਆਤ ਜਿਹੜੀ ਹੈ ਨਾ ਉਹ ਨਾ ਅਸੀਂ ਸਿੱਖ ਸਕੇ ਅੱਲਾ ਦੀ ਮਿਹਰਬਾਨੀ ਦੇ ਨਾਲ। ਉਹਦੀ ਵਜ੍ਹਾ ਤੁਹਾਨੂੰ ਮੈਂ ਦੱਸ ਦਿੰਦਾ। 17 ਤਰੀਕ ਨੂੰ ਸੀਗਾ ਜੁਮਾਤੁਲ ਮੁਬਾਰਕ। ਜੁਮਾਤੁਲ ਮੁਬਾਰਕ ਵਾਲੇ ਦਿਨ 8 ਨਿਆਣਿਆਂ ਦਾ ਸੀ ਉੱਥੇ ਈਕੋ ਕਰਨਾ, ਉਹਨਾਂ ਨੂੰ ਸੀ ਚੈੱਕ ਕਰਨਾ। ਅਸੀਂ 17 ਤਰੀਕ ਨੂੰ ਜੁਮੇ ਵਾਲੇ ਦਿਨ ਛੁੱਟੀ ਕਰ ਲਈ ਕਿ ਅਸੀਂ ਕਾਨਫਰੰਸ ਦੀ ਤਿਆਰੀ ਕਰਨੀ ਆ। ਉਹ ਡਾਕਟਰ ਸਾਹਿਬ ਨੇ ਕੋਈ ਸੋਫਾ ਚੱਕ ਕੇ ਇੱਧਰ ਰੱਖਣਾ ਹੁੰਦਾ, ਨਹੀਂ ਇੱਥੇ ਨਹੀਂ ਠੀਕ ਹੈਗਾ, ਇੱਧਰ ਰੱਖ ਲਓ, ਨਹੀਂ ਇੱਥੇ ਵੀ ਠੀਕ ਨਹੀਂ ਹੈਗਾ, ਹੁਣ ਇੱਧਰ ਰੱਖ ਲਓ, ਨਹੀਂ ਇੱਥੇ ਵੀ ਠੀਕ ਨਹੀਂ ਆਇਆ, ਜਿੱਥੇ ਮੇਰੀ ਕੁਰਸੀ ਪਈ ਹੈ ਇੱਥੇ ਰੱਖ ਕੇ ਦੇਖ ਲਓ। ਸ਼ਾਇਦ ਡਾਕਟਰ ਸਾਹਿਬ ਇਸ ਕੁਰਸੀ 'ਤੇ ਬਹਿ ਕੇ ਤੇ ਉਹਨਾਂ ਨਿਆਣਿਆਂ ਦਾ 8 ਨਿਆਣਿਆਂ ਦਾ ਈਕੋ ਸਹੀ ਤਰੀਕੇ ਨਾਲ ਕਰ ਸਕਣਗੇ। ਅਫਸੋਸ ਹੋਇਆ, ਹੋਰ ਕੋਈ ਗੱਲ ਨਹੀਂ ਹੈਗੀ। ਇਹ ਮੈਂ ਤੁਹਾਨੂੰ ਧੱਕਿਆਂ ਦੀ ਗੱਲ ਦੱਸ ਰਿਹਾ ਹੁਣ। ਖੈਰ ਜੀ, ਅੱਗੇ ਆ ਗਈ ਜੀ 18 ਤਰੀਕ। 18 ਤਰੀਕ ਨੂੰ ਇੰਟਰਨੈਸ਼ਨਲ ਕਾਨਫਰੰਸ ਸ਼ੁਰੂ ਹੋ ਗਈ। ਉਹਦੇ ਡਾਕਟਰ ਸਾਹਿਬ ਨੇ ਜ਼ਾਹਰੀ ਬਾਤ ਆ ਸਰੀਨਾ ਦੇ ਵਿੱਚ ਉਹ ਦੁਪਹਿਰ ਨੂੰ ਹਾਈ ਟੀ ਹੁੰਦੀ ਆ, ਹਾਈ ਟੀ ਦੇ ਵਿੱਚ ਪ੍ਰੌਨ ਸ਼ਰੌਨ ਇਹ ਉਹ ਇੱਦਾਂ ਦੀਆਂ ਚੀਜ਼ਾਂ ਖਾਧੀਆਂ ਹੋਣੀਆਂ। ਨਿਆਣੇ ਖਸਮਾਂ ਦਾ ਸਿਰ ਖਾਣ, ਕਿਹੜਾ ਸਾਡੇ ਨਿਆਣੇ ਆ, ਕਿਹੜਾ ਅਸੀਂ ਸਰਕਾਰ ਕੋਲ ਤਨਖਾਹ ਲੈਂਦੇ ਇਸ ਕੰਮ ਦੀ। ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈਗੀ ਕਿਉਂਕਿ ਅਸੀਂ ਸਰਕਾਰੀ ਡਾਕਟਰ ਹਾਂ। ਅਸੀਂ ਇੰਟਰਨੈਸ਼ਨਲ ਕਾਨਫਰੰਸ 'ਤੇ ਸਿੱਖਣ ਵਾਸਤੇ ਗਏ ਸੀਗੇ। ਭਾਈ ਸਿੱਖੋ, 18 ਤਰੀਕ ਨੂੰ ਸਿੱਖੋ ਜਿੱਦਣ ਕਾਨਫਰੰਸ ਸੀਗੀ, ਫਿਰ 19 ਤਰੀਕ ਨੂੰ ਸਿੱਖੋ ਜਿੱਦਣ ਕਾਨਫਰੰਸ ਸੀਗੀ। ਚਲੋ ਜੀ, ਸੋਫੇ ਸੂਫੇ ਸਿੱਧੇ ਪੱਧਰੇ ਕਰ ਲਏ। 17 ਤਰੀਕ ਨੂੰ ਜੁਮੇ ਵਾਲੇ ਦਿਨ ਅੱਲਾ ਦੇ ਸਪੁਰਦ ਜੀ ਕੰਮ ਹੀ ਮੁੱਕ ਗਿਆ। ਅੱਗੇ ਆ ਗਈ ਜੀ ਅੱਜ ਬਰੋਜ਼ ਸੋਮਵਾਰ 20 ਤਰੀਕ। 20 ਤਰੀਕ ਨੂੰ ਡਾਕਟਰ ਸਾਹਿਬ ਫੇਰ ਨਹੀਂ ਗਏ। ਪੁੱਛਿਆ ਗਿਆ ਜੀ ਕੀ ਹੋਇਆ, ਡਾਕਟਰ ਸਾਹਿਬ ਨੇ ਤਾਂ ਖੈਰ ਜਵਾਬ ਨਹੀਂ ਦਿੱਤਾ। ਸਾਡੇ ਜ਼ਰਾਏ ਦਾ ਇਹ ਕਹਿਣਾ ਕਿ ਡਾਕਟਰ ਸਾਹਿਬ 2 ਦਿਨ ਕਾਨਫਰੰਸ ਤੋਂ ਬਾਅਦ ਥੱਕੇ ਹੋਏ ਨੇ। ਡਾਕਟਰ ਸਾਹਿਬ ਮੈਂ ਹਾਜ਼ਰ। ਪਿੰਨੀਆਂ ਕੁੱਟੀਏ ਤੁਹਾਡੀਆਂ, ਮੋਢੇ ਕੁੱਟੀਏ, ਥੱਕ ਗਏ ਹੋਣੇ ਨਾ ਕਾਨਫਰੰਸ ਦੇ ਵਿੱਚ। ਤੁਸੀਂ ਤਾਂ ਮਾਸ਼ਾਅੱਲਾ ਮੋਢਿਆਂ 'ਤੇ ਰੱਖ ਕੇ ਕਾਨਫਰੰਸ ਕਰਾਈ ਹੋਣੀ ਸਾਰੀ। ਉਹ ਭਾਈ ਜਾਨ ਤੁਸੀਂ ਬਹਿ ਕੇ ਕੀਤੀ ਸੀ ਨਕਾਸ਼ ਹਾਲ ਦੇ ਵਿੱਚ, ਸਰੀਨਾ 5 ਸਟਾਰ ਪਤਾ ਨਹੀਂ ਕਿੰਨੇ ਸਟਾਰ ਹੋਟਲ ਆ ਜਿੱਥੇ ਸਭ ਕੁਝ ਲੱਭਦਾ, ਉਹ ਵੀ ਇਹ ਵੀ ਠੀਕ ਹੈ। ਉਹਦੇ ਬਾਵਜੂਦ ਅਗਰ ਤੁਸੀਂ ਥੱਕ ਗਏ ਹੋ ਤੇ ਜਨਾਬ ਸਾਡਾ
ਇਹ ਜਿਹੜਾ ਕਮਰਾ ਸਟੂਡੀਓ ਹਾਜ਼ਰ ਆ ਜਨਾਬ ਨੂੰ, ਅਸੀਂ ਕੁੱਟਾਂਗੇ, ਨੱਪਾਂਗੇ, ਸਾਰਾ ਕੁਝ ਕਰਾਂਗੇ, ਚਾਹ ਦਾ ਕਾਫੀ ਪਿਲਾਵਾਂਗੇ। ਲੇਕਿਨ ਹੱਥ ਜੋੜ ਕੇ ਅਪੀਲ ਆ ਕਿ ਸ਼ਹਿਬਾਜ਼ ਸ਼ਰੀਫ ਨੇ ਜਿਹੜਾ ਹੁਣ ਵਜ਼ੀਰ ਆਜ਼ਮ ਆ, ਉਦੋਂ ਵਜ਼ੀਰ ਆਲਾ ਸੀ, ਇਹ ਇਹਨਾਂ ਕੰਮਾਂ ਵਾਸਤੇ ਨਹੀਂ ਬਣਾਇਆ ਸੀਗਾ ਕਿ ਜਨਾਬ ਕਾਨਫਰੰਸ ਜ਼ਰੂਰ ਅਟੈਂਡ ਕਰਨ, ਲੇਕਿਨ ਅਗਰ ਥੱਕ ਗਏ ਆ ਤੇ ਹਸਪਤਾਲ ਦੇ ਵਿੱਚ ਜਾ ਕੇ 8 ਨਿਆਣਿਆਂ ਨੂੰ ਚੈੱਕ ਕਰਕੇ ਵਾਪਸ ਆ ਜਾਣ। ਜੁਮੇ ਵਾਲੇ ਦਿਨ ਜਿੱਦਣ ਕਾਨਫਰੰਸ ਦੀ ਤਿਆਰੀ ਕਰਨੀ ਸੀ ਉਦਣ ਜਨਾਬ ਜਾਂਦੇ, ਕੋਈ 2 ਘੰਟੇ ਬਹਿੰਦੇ, ਕੋਈ ਨਿਆਣਾ ਕੋਈ ਚੈੱਕ ਕਰ ਲੈਂਦੇ, ਹੋ ਸਕਦਾ ਕਿਸੇ ਨੂੰ ਸ਼ਿਫਾ ਮਿਲ ਜਾਂਦੀ, ਕਿਸੇ ਦਾ ਫੁੱਲ ਜਿਹੜਾ ਵਾ ਉਹ ਬਚ ਜਾਂਦਾ। ਲੇਕਿਨ ਤੁਹਾਨੂੰ ਕਿਸੇ ਦੇ ਫੁੱਲਾਂ ਨਾਲ ਗਰਜ਼ ਕੋਈ ਨਹੀਂ, ਸਿਰਫ ਆਪਣੇ ਜਿਹੜੇ ਫੁੱਲ ਆ ਨਾ ਉਹਨਾਂ ਨਾਲ ਗਰਜ਼ ਆ ਕਿ ਮੈਂ ਜਨਾਬ ਡੀਨ ਆ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਕੋਈ ਆਵੇ ਕੋਈ ਨਾ ਆਵੇ। ਇਹ ਜੀ ਚਿਲਡਰਨ ਹਸਪਤਾਲ ਦੀ ਤੁਹਾਨੂੰ ਹਾਲਤ ਦੱਸਣ ਲੱਗਾ ਵਾ। ਉੱਥੇ ਜਨਾਬ ਨਵੇਂ MS ਜਿਹੜੇ ਨੇ ਉਹ ਸ਼ਰੀਫ ਆਦਮੀ ਹੈ, ਖੈਰ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਸਾਦਾ ਆਦਮੀ ਆ, ਉਹਦੇ ਨਾਲ ਸਵੇਰੇ ਗੱਲ ਹੋਈ, ਨਹੀਂ ਯਾਰ ਛੱਡੋ ਪਰਾਂ, ਕੁਝ ਨਹੀਂ ਹੁੰਦਾ। ਫਿਰ ਕੀ ਹੋਇਆ, ਡੀਨ ਸਾਹਿਬ ਚਲੇ ਗਏ ਨੇ ਤੇ ਆ ਕੋਈ ਨਹੀਂ, ਅਗਲੇ ਤੁਸੀਂ ਅਗਰ ਮਰੀਜ਼ ਚੈੱਕ ਕਰਵਾਉਣਾ ਵਾ ਤੇ ਕੋਈ ਨਹੀਂ, ਲੈ ਆਓ, ਆਪਾਂ ਡੀਨ ਸਾਹਿਬ ਦੇ ਘਰ ਜਾ ਕੇ, ਡੀਨ ਸਾਹਿਬ ਆਰਾਮ ਕਰ ਰਹੇ ਹੋਣੇ, ਘਰ ਜਾ ਕੇ ਚੈੱਕ ਕਰਵਾਵਾਂਗੇ। ਭਾਈ ਇਸ ਤਰ੍ਹਾਂ ਨਹੀਂ ਹੁੰਦਾ, ਨਿਆਣੇ ਸਾਰਿਆਂ ਦੇ ਸਾਂਝੇ ਨੇ, ਜਿਹੜੇ ਵੀ ਨਿਆਣੇ ਉੱਤੇ ਆਏ ਨੇ ਉਹਨਾਂ ਦਾ ਇਲਾਜ ਕਰਨਾ ਤੁਹਾਡੀ ਜ਼ਿੰਮੇਵਾਰੀ ਆ। ਤੁਸੀਂ ਤਨਖਾਹਾਂ ਲਈਆਂ ਹੋਈਆਂ, ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਡੀਨ ਬਣੇ ਹੋਏ ਹੋ, ਅਗਰ ਤੁਸੀਂ ਕੰਮ ਨਹੀਂ ਕਰੋਗੇ ਤੇ ਫਿਰ ਅਸੀਂ ਆਵਾਜ਼ ਆਪਣੇ ਮੁਲਕ ਦੇ, ਆਪਣੇ ਸ਼ਹਿਰ ਦੇ ਬੱਚਿਆਂ ਵਾਸਤੇ ਉਠਾਉਂਦੇ ਰਵਾਂਗੇ। ਮੈਨੂੰ ਯਾਦ ਆ ਰਿਹਾ ਵਾ ਜਦੋਂ ਹਸਪਤਾਲ ਬਣਿਆ ਸੀ ਨਾ ਤੇ ਉੱਥੇ ਇੱਕ ਵਾਰ ਨਿਆਣੇ ਦੀ ਤਸਵੀਰ ਲਾ ਕੇ ਨਾ ਤੇ ਉੱਤੇ ਨੂੰ ਇਸ਼ਾਰਾ ਕਰਕੇ ਲਿਖਿਆ ਹੋਇਆ ਸੀ, ਸ਼ੁਕਰੀਆ ਅੰਕਲ ਸ਼ਹਿਬਾਜ਼ ਸ਼ਰੀਫ। ਤੇ ਮੈਂ ਹੁਣ ਕਹਿਣਾ ਚਾਹਾਂਗਾ ਕਿ ਹੁਣ ਵਕਤ ਆ ਗਿਆ ਵਾ ਕਿ ਸਾਨੂੰ ਸ਼ੁਕਰੀਆ ਅਦਾ ਕਰਨਾ ਪਏਗਾ ਆਂਟੀ ਮਰੀਮ ਨਵਾਜ਼ ਦਾ ਕਿ ਤੁਸੀਂ ਸਾਡੇ ਫੈਸਲਾਬਾਦ ਦੇ ਉੱਤੇ ਗੌਰ ਕਰੋ, ਫੈਸਲਾਬਾਦ ਦੇ ਹਸਪਤਾਲਾਂ ਦੇ ਉੱਤੇ ਗੌਰ ਕਰੋ। ਇੱਕ ਹਸਪਤਾਲ ਧੱਕਾ ਸਟਾਰਟ ਹੋਇਆ ਪਿਆ, ਇੱਕ ਹਸਪਤਾਲ ਨੂੰ ਇੰਟਰਨੈਸ਼ਨਲ ਕਾਨਫਰੰਸ ਲੈ ਡੁੱਬੀ ਆ। ਅੱਛਾ, ਜਿਹੜੀ ਸਭ ਤੋਂ ਅਹਿਮ ਗੱਲ ਇੱਥੇ ਬਣੀ ਪਈ ਹੈ ਉਹ ਇਹ ਆ ਕਿ ਡੀਨ ਸਾਹਿਬ ਤਾਂ ਚਲੋ ਆਪਣੀ ਇੰਟਰਨੈਸ਼ਨਲ ਕਾਨਫਰੰਸ ਤੋਂ ਇੱਕ ਦਿਨ ਪਹਿਲੇ ਜਨਾਬ ਰੈਸਟ ਕਰਨ ਲੱਗ ਗਏ ਸੀਗੇ, ਇੰਤਜ਼ਾਮਾਤ ਦੇਖਣ ਲੱਗ ਗਏ ਸੀ। ਉਸ ਤੋਂ ਬਾਅਦ ਕਾਨਫਰੰਸ ਸ਼ੁਰੂ ਹੋ ਗਈ, ਉਸ ਤੋਂ ਬਾਅਦ ਡੀਨ ਸਾਹਿਬ ਥੱਕ ਗਏ, ਘਰ ਆਰਾਮ ਕਰਨ ਲੱਗ ਗਏ। ਤੇ ਜਨਾਬ ਹੁਣ ਗੱਲ ਇਹ ਹੈਗੀ ਆ ਕਿ ਜਿਹੜੀ ਇੰਜੀਓਗ੍ਰਾਫੀ ਮਸ਼ੀਨ ਆ ਜਿਹੜੀ ਕਈ ਮਹੀਨਿਆਂ ਤੋਂ ਖਰਾਬ ਪਈ ਆ, ਉਹ ਹਸਪਤਾਲ ਇੰਤਜ਼ਾਮੀਆ ਨੇ ਕਿਹੜੀ ਸ਼ੈ ਐਸੀ ਪੀਤੀ ਹੋਈ ਆ। ਖੈਰ ਸਰੀਨਾ ਹਸਪਤਾਲ ਇੰਤਜ਼ਾਮੀਆ ਤਾਂ ਨਹੀਂ ਗਈ ਹੋਣੀ, ਨਹੀਂ ਤਾਂ ਉੱਥੋਂ ਚੀਜ਼ਾਂ ਲੱਭ ਜਾਂਦੀਆਂ ਖਾਣ ਪੀਣ ਵਾਲੀਆਂ। ਹੁਣ ਅਸੀਂ ਮੁਖਤਸਰ ਜਿਹੇ ਅਲਫਾਜ਼ ਇਸਤੇਮਾਲ ਕਰ ਲੈਂਦੇ ਹਾਂ ਕਿ ਇੰਤਜ਼ਾਮੀਆ ਸੱਤੂ ਪੀ ਕੇ ਸੁੱਤੀ ਪਈ ਆ। ਅਗਰ ਐਂਜੀਓਗ੍ਰਾਫੀ ਮਸ਼ੀਨ ਹੀ ਇਹਨਾਂ ਨੇ ਠੀਕ ਨਹੀਂ ਕਰਨੀ ਤੇ ਇਹਨਾਂ ਨੇ ਕਰਨਾ ਕੀ ਆ? ਮੈਨੂੰ ਸਿਰਫ ਇੰਨੀ ਗੱਲ ਦੱਸ ਦਿਓ, ਉਹ ਕਿਹੜੇ ਮੁਲਕ 'ਚੋਂ ਬੰਦੇ ਆਣੇ ਆ ਜਿਨ੍ਹਾਂ ਨੇ ਆ ਕੇ ਐਂਜੀਓਗ੍ਰਾਫੀ ਮਸ਼ੀਨ ਠੀਕ ਕਰਨੀ ਹੈ? ਕਿਆ ਤੁਹਾਨੂੰ ਕਿਸੇ ਦੇ ਬੱਚੇ ਦਾ ਅਹਿਸਾਸ ਨਹੀਂ ਹੈਗਾ ਕਿ ਬੱਚਿਆਂ ਦੇ ਅਗਰ ਦਿਲ ਦੇ ਵਿੱਚ ਕੋਈ ਮਸਲਾ ਵਾ ਤੇ ਬੱਚੇ ਕਿਹੜੇ ਕਰਬ ਦੇ ਵਿੱਚੋਂ ਗੁਜ਼ਰ ਰਹੇ ਹੋਣਗੇ, ਕਿਹੜੀ ਤਕਲੀਫ ਦੇ ਵਿੱਚੋਂ ਗੁਜ਼ਰ ਰਹੇ ਹੋਣਗੇ? ਕਿਆ ਇਹ ਸਾਡੇ ਬੱਚਿਆਂ ਦੇ ਉੱਪਰ ਟਾਈਮ ਆਵੇ ਤੇ ਫਿਰ ਹੀ ਸਾਨੂੰ ਪਤਾ ਲੱਗਦਾ ਵਾ ਕਿ ਇਹ ਹਾਲਾਤ ਹੁੰਦੇ ਬੱਚਿਆਂ ਦੇ? ਕਿਸੇ ਦੇ ਬੱਚੇ ਨਹੀਂ। ਹੁਣ ਮੈਂ ਇੱਥੇ ਉਹ ਮਿਸਾਲ ਦਿੰਦਾ, ਵੈਸੇ ਅਜੀਬ ਜੀ ਲੱਗੇਗੀ ਲੇਕਿਨ ਦੇਣੀ ਪਏਗੀ। ਉਹ ਮਿਸਾਲ ਆਂਦੀ ਹੈ ਕਿ ਸਾਡਾ ਕੁੱਤਾ ਹੋ ਗਿਆ, ਤੁਹਾਡਾ ਕੁੱਤਾ ਜਨਾਬ ਟੌਮੀ ਹੋ ਗਿਆ। ਜਨਾਬ ਸਾਡੇ ਨਿਆਣਿਆਂ ਵਾਸਤੇ ਵੀ ਖੁਦਾ ਦਾ ਨਾਮ ਆ, ਆਪਣੇ ਬੱਚਿਆਂ ਨੂੰ ਲਾ ਕੇ ਸੋਚੋ ਤਾਂ ਕਿ ਕਿਸੇ ਬੱਚੇ ਦਾ ਫਾਇਦਾ ਹੋ ਸਕੇ। ਬਹੁਤ ਸ਼ੁਕਰੀਆ।